व्यूअर्स वेलकम बैक टू प्रोग्राम। सो व्यूअर्स गलबात करन जा रहे हैं कि अमरीकी प्रेजिडेंट ट्रंप ਵੱਲੋਂ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਕੁਝ ਆਊਟ ਆਫ ਬਾਕਸ ਹੁਕਮਾਂ ਨੇ ਚਾਰ ਚਫੇਰੇ ਜਿਹੜੀ ਤਰਥੱਲੀ ਮਚਾ ਦਿੱਤੀ ਹੈ ਔਰ ਇਹੋ ਜਿਹੇ 15 ਮੁੱਦਿਆਂ ਤੇ ਗੱਲਬਾਤ ਕਰਾਂਗੇ ਜਿਸ ਨੇ ਅਮਰੀਕਾ ਸਮੇਤ ਇੰਟਰਨੈਸ਼ਨਲ ਸਥਿਤੀ ਨੂੰ ਪ੍ਰਭਾਵਿਤ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ TV 84 ਦੇ ਵਿਊਅਰਸ ਦੇ ਲਈ ਅੱਡ-ਅੱਡ ਵਿਸ਼ਿਆਂ ਦੇ ਉੱਤੇ ਜਦੋਂ ਗੱਲ ਕਰਦੇ ਹਾਂ ਤਾਂ ਬੇਸ਼ੱਕ ਅਮਰੀਕਾ, ਕੈਨੇਡਾ ਜਾਂ ਕਿਸੇ ਹੱਦ ਤੱਕ ਯੂਰਪ ਵਾਲੇ ਵੀ ਕਾਫੀ ਜਾਗਰੂਕ ਨੇ ਕਿ ਇੱਥੋਂ ਕੀ ਚੱਲ ਰਿਹਾ ਹੁੰਦਾ, ਲੇਕਿਨ ਜਿਵੇਂ ਸਾਡੀ ਵਿਊਅਰਸ਼ਿਪ ਗਲੋਬਲ ਹੈ, ਪੰਜਾਬ ਦੇ ਵਿੱਚ ਬੈਠੇ ਸਾਡੇ ਵੀਰ ਭੈਣਾਂ ਵੀ ਔਰ ਸਾਡੀ ਟੈਕਨੀਕਲ ਟੀਮ ਦੱਸ ਰਹੀ ਸੀ ਕਿ ਵੀ ਬੇਸ਼ੱਕ ਡਾਇਰੈਕਟ ਐਕਸੈਸ ਸਾਡੀ ਬਲੌਕ ਕੀਤੀ ਹੋਈ ਹੈ ਭਾਰਤ ਦੇ ਵਿੱਚ ਜੇ ਕੋਈ ਡਾਇਰੈਕਟਲੀ ਦੇਖਣਾ ਚਾਹੇ, ਲੇਕਿਨ ਥਰੂ YouTube ਜਦੋਂ ਕਿ ਅੱਡ-ਅੱਡ ਹੁੰਦੀਆਂ ਨੇ ਪੋਸਟਾਂ ਤੱਕ ਐਕਸੈਸ ਹੁੰਦੀ ਹੈ। ਔਰ ਇਸ ਵੇਲੇ ਇੱਕ ਵੱਡੀ ਗਿਣਤੀ ਦੇ ਵਿੱਚ ਸਾਡੀ ਵਿਊਅਰਸ਼ਿਪ ਪੰਜਾਬ ਦੇ ਵਿੱਚ 70% ਤੋਂ ਜ਼ਿਆਦਾ ਜਿਹੜੀ YouTube ਦੀਆਂ ਅੱਡ-ਅੱਡ ਵੀਡੀਓਜ਼ ਦੇ ਉੱਤੇ ਆਉਂਦੀ ਹੈ। ਸੋ ਸਾਡਾ ਮਕਸਦ ਹੁੰਦਾ ਹੈ ਵੀ ਜਿਹੜੀਆਂ ਡਿਵੈਲਪਮੈਂਟਸ ਘੱਟੋ ਘੱਟ ਜਿਹੜਾ ਉੱਥੇ ਬੈਠਿਆਂ ਦਾ ਬਹੁਤ ਵਾਰ ਦਾਇਰਾਕਾਰ ਪੰਜਾਬ ਦੇ ਹਵਾਲੇ ਨਾਲ ਜਾਂ ਘਟੀਆ ਸਿਆਸਤ ਦੇ ਥੱਲੇ ਉਹਨਾਂ 'ਚੋਂ ਬਹੁਤ ਸਾਰੇ ਜਿਹੜੇ ਨੇ ਉਹਨਾਂ ਨੂੰ ਇਹ ਜਿਹੜਾ ਉਹ ਦੇਖਣ 'ਚ ਵੀ ਦਿੱਕਤ ਹੁੰਦੀ ਹੈ ਕਿਉਂਕਿ ਉਹਨਾਂ ਦਾ ਮੀਡੀਆ ਉਹੀ ਕੁਛ ਮੋਦੀ ਦਿਨ ਰਾਤ ਕਰ ਰਿਹਾ ਹੁੰਦਾ। ਜਿਵੇਂ ਮੈਂ ਈਵਨ ਪਾਕਿਸਤਾਨ ਦੇ ਹਵਾਲੇ ਨਾਲ ਦੇਖਦਾ, ਉਹਨਾਂ ਦੇ ਮੇਜਰ ਸ਼ੋਅ ਜਿਨ੍ਹਾਂ 'ਚ ਕਦੇ ਮੇਰੀ ਦਿਲਚਸਪੀ ਵੀ ਹੁੰਦੀ ਸੀ, ਉਹ ਬਿਲਕੁਲ ਉਹਨੇ ਕੀ ਕਿਹਾ, ਉਹਨੇ ਉਸ ਤੋਂ ਬਿਯੋਂਡ ਗਲੋਬਲ ਲੈਵਲ 'ਤੇ ਜਾਂ ਮੁਲਕ ਦਾ ਮਫਾਦ ਕੀ ਆ ਉਸ ਤੋਂ ਹਟ ਗਏ ਨੇ। ਔਰ ਉੱਥੇ ਤਾਂ ਸਾਰੇ ਮੋਦੀ ਦਾ ਗੁਣਗਾਨ ਕਰਨ 'ਤੇ ਲੱਗੇ ਹੋਏ ਨੇ। ਮੋਦੀ ਕੁੰਭ 'ਚ ਚਲਾ ਗਿਆ, ਮੋਦੀ ਕੁੰਭ ਤੋਂ ਬਾਹਰ ਆ ਗਿਆ। ਹੁਣ ਅੱਜ ਉਹਨਾਂ ਦੀ ਇੱਕ ਲੀਡਰ ਨੇ ਕਿਹਾ 15,000 ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਗੁਆਚੇ ਹੋਏ ਨੇ। ਹਾਲਾਂਕਿ ਉਹ ਕਿਲਿੰਗ ਜਿਹੜੇ ਉੱਥੇ ਮਹਾਕੁੰਭ 'ਚ ਡੁੱਬੇ 30 ਦੀ ਫਿਗਰ ਦਿੱਤੀ ਸੀ, ਪਰ ਕੁਝ ਚੈਨਲ 100 ਤੱਕ ਆ ਗਏ। ਫਿਰ ਕਾਂਗਰਸ ਦੇ ਉਹਨੇ ਖੜਗੇ ਨੇ ਹਜ਼ਾਰਾਂ ਦੀ ਗੱਲ ਕੀਤੀ, ਹੁਣ ਨੰਬਰ ਵੀ ਸ਼ੁਰੂ ਹੋ ਗਿਆ ਆਉਣਾ ਕਿ ਵੀ ਜਿਹੜੇ ਮਿਸਿੰਗ 'ਚ ਨੇ। ਸੋ ਉੱਥੇ ਜਿਹੜੇ ਇਸ਼ੂ ਨੇ ਇਸ ਲੈਵਲ ਦੇ ਹੀ ਨੇ। ਹੁਣ ਪ੍ਰੈਜ਼ੀਡੈਂਟ ਟਰੰਪ ਦਾ ਤੀਸਰਾ ਹਫ਼ਤਾ ਸੀ, ਜ਼ਾਹਰ ਹੈ 20 ਤਰੀਕ ਨੂੰ ਉਹਨਾਂ ਨੇ ਸਹੁੰ ਚੁੱਕਣ ਤੋਂ ਇਮੀਡੀਏਟ ਬਾਅਦ ਹੀ ਜਿਹੜਾ ਉਹ ਐਗਜ਼ੈਕਟਿਵ ਆਰਡਰਸ ਦੀ ਪੂਰੀ ਝੜੀ ਲਾ ਦਿੱਤੀ ਸੀ। ਪਰ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ 'ਤੇ ਇਸ ਵੀਕ 'ਚ ਜਿਹੜੇ 15 ਆਰਡਰ ਨੇ ਜਿਨ੍ਹਾਂ ਨੇ ਜਿਹੜਾ ਉਹ ਡੋਮੈਸਟਿਕ ਵੀ ਪ੍ਰਭਾਵਿਤ ਕੀਤਾ। ਜ਼ਾਹਰ ਹੈ ਅਮਰੀਕਾ ਦੇ ਉਹ ਸਾਰੇ ਸਿਸਟਮ ਨੂੰ ਫੈਡਰਲ ਗਵਰਨਮੈਂਟ ਔਰ ਦੂਜਾ ਹਾਲਾਂ ਦੋ ਹੁਕਮ ਜਿਹੜੇ ਨੇ ਉਹਨਾਂ ਦੇ ਉੱਤੇ ਜਿਹੜਾ ਉਹ ਕੋਰਟਸ ਨੇ ਉਹ ਪਾਬੰਦੀ ਲਾ ਦਿੱਤੀ ਜਾਂ ਉਹਨੂੰ ਜਿਹਨੂੰ ਅਸੀਂ ਟੈਂਪਰਰੀ ਸਟੇ ਕਹਿੰਦੇ, ਸ਼ਾਇਦ ਉਹ ਐਂਡ ਸੁਪਰੀਮ ਕੋਰਟ 'ਚ ਹੀ ਜਾ ਕੇ ਹੋਣਗੇ। ਔਰ ਟਰੰਪ ਨੇ ਕਿਹਾ ਵੀ ਹੈ ਵੀ ਸੁਪਰੀਮ ਕੋਰਟ 'ਚ ਅਸੀਂ ਜਿੱਤਾਂਗੇ। ਜਿਵੇਂ ਇੱਕ ਬਰਥਰਾਈਟ ਸਿਟੀਜ਼ਨਸ਼ਿਪ ਦਾ ਸੀ, ਉਹ ਤਾਂ ਪਹਿਲੇ ਦਿਨਾਂ ਦਾ ਹੀ ਐਗਜ਼ੈਕਟਿਵ ਆਰਡਰ ਸੀ। ਦੂਸਰਾ ਜਿਵੇਂ US ਏਡ ਔਰ ਫੈਡਰਲ ਇੰਪਲੋਈਜ਼ ਨੂੰ ਫਾਇਰ ਕਰਨ ਦੀ ਲਾਈਨ ਹੈ, ਉਸ ਦੇ ਥੱਲੇ ਵੀ ਦੂਸਰਾ। ਸੋ ਹੁਣ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ 15 ਐਸੇ ਇਸ਼ੂ ਜਿਹੜੇ ਨੇ ਇਹ ਬਰੀਫ ਦੇ ਵਿੱਚ ਨੇ ਮੇਰੇ ਸਾਹਮਣੇ ਕਿ ਜਿਹੜੇ ਇਹਨਾਂ ਦਿਨਾਂ 'ਚ ਜਿਹੜੇ ਫੈਸਲੇ ਆਏ ਜਿਨ੍ਹਾਂ ਨੇ ਅਮਰੀਕਾ ਔਰ ਇੰਟਰਨੈਸ਼ਨਲ ਪੋਲੀਟਿਕਸ ਨੂੰ ਪ੍ਰਭਾਵਿਤ ਕੀਤਾ। ਔਰ ਅੱਜ ਜਦੋਂ ਹੁਣੇ ਮੈਂ ਗੱਲ ਕਰ ਰਿਹਾ ਉਸ ਤੋਂ ਕੁਛ ਮਿੰਟ ਪਹਿਲਾਂ ਪ੍ਰੋਗਰਾਮ ਤੋਂ ਜਿਹੜਾ ਮੈਂ ਦੇਖਿਆ ਕਿ ਇੱਕ ਆਰਡਰ ਜਿਹੜਾ ਟਰੰਪ ਨੇ ਕੱਢਿਆ ਕਿ ਜਿਹੜੇ ਐਕਸ ਪ੍ਰੈਜ਼ੀਡੈਂਟ ਹੁੰਦੇ ਨੇ ਉਹਨਾਂ ਦੀ ਐਕਸੈਸ ਹੁੰਦੀ ਹੈ ਟੂ ਦਾ ਇੰਟੈਲੀਜੈਂਸ ਬਰੀਫਿੰਗ। ਔਰ ਜੋ ਬਾਈਡਨ ਨੂੰ ਟਰੰਪ ਨੇ ਉਸ ਤੋਂ ਬਲੌਕ ਕਰ ਦਿੱਤਾ ਤਾਂ ਉਹਦੇ 'ਚ ਉਹਨੇ ਟਰੰਪ ਨੇ ਕਿਹਾ ਜੋ ਯੂ ਆਰ ਫਾਇਰਡ। ਔਰ ਮੈਂ ਕੁਦਰਤੀ ਅੱਜ ਹੀ ਕਿਸੇ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਪ੍ਰੈਜ਼ੀਡੈਂਟ ਟਰੰਪ ਕੋਈ ਆਲ ਆਫ ਏ ਸਡਨ, ਮੈਂ ਕਿਹਾ ਉਹ ਮਾਸਟਰ ਹੈ PR ਦਾ, ਉਹਨੂੰ ਪਤਾ ਹੈ ਕਿਹੜੀ ਗੱਲ ਕਿੱਥੇ ਕਹਿਣੀ ਹੈ। ਮੈਂ ਕਿਹਾ ਅੱਜ ਤੋਂ ਲਗਭਗ 30 ਸਾਲ ਪਹਿਲਾਂ CNN ਦੇ ਉੱਤੇ ਇੱਕ ਪੋਪੂਲਰ ਰਿਐਲਿਟੀ ਸ਼ੋਅ ਟਰੰਪ ਕਰਦਾ ਸੀ ਜਿਹਦਾ ਨਾਂ ਸੀ ਐਪ੍ਰੈਂਟਿਸ। ਔਰ ਉਹਦੇ 'ਚ ਉਹਦਾ ਜਿਹੜਾ ਫੇਵਰੇਟ ਜੁਮਲਾ ਹੁੰਦਾ ਸੀ ਉਹ ਕਹਿੰਦਾ ਯੂ ਆਰ ਫਾਇਰਡ। ਸੋ ਮੈਂ ਕਿਹਾ ਵੀ ਉਹ ਉੱਥੋਂ ਉਹਨੇ ਸ਼ੁਰੂ ਕੀਤਾ। ਉਹ ਜਿਹੜਾ ਰਿਐਲਿਟੀ ਸ਼ੋਅ ਵਾਲਾ ਵੀ ਹੈ, ਪੈਸੇ ਵੀ ਰੀਅਲ ਅਸਟੇਟ 'ਚ ਬਣਾਏ ਨੇ। ਰੀਅਲ ਅਸਟੇਟ ਤਾਂ ਉਹੀ ਬਣਾਉਂਦਾ ਨਾ ਜਿਹਨੂੰ ਲੱਗਦਾ ਵੀ ਕਿੱਥੇ ਇਨਵੈਸਟ ਕਰੋ, ਉਹਦੇ 'ਚੋਂ ਕੀ ਨਿਕਲੇ। ਅਤੇ ਜਦੋਂ ਮੈਂ ਦੇਖਿਆ ਵੀ ਉਹਨੇ ਅੱਜ ਜਦੋਂ ਬਲੌਕ ਕਰਤਾ ਬਾਈਡਨ ਨੂੰ ਕਿ ਵੀ ਇਹਦੀ ਤਾਂ ਕਹਿੰਦਾ ਮੈਮਰੀ ਨਹੀਂ ਹੈਗੀ ਹੁਣ, ਫਿਰ ਨਾਲ ਹੀ ਉਹਨੇ ਕਿਹਾ ਵੀ ਜਦੋਂ ਮੈਂ ਪ੍ਰੈਜ਼ੀਡੈਂਟ ਤੋਂ ਹਟਿਆ ਸੀ ਇਹਨੇ ਮੈਨੂੰ ਬਲੌਕ ਕੀਤਾ ਸੀ। ਨਾਓ ਆਈ ਐਮ ਪੇਇੰਗ। ਉਹਨੇ ਇਹੀ ਕਿਹਾ ਜੋ ਯੂ ਆਰ ਫਾਇਰਡ। ਮੈਂ ਕਿਹਾ ਇਹਦੇ ਟਰੰਪ ਦੇ ਦਿਮਾਗ 'ਚੋਂ ਨਿਕਲਿਆ ਨਹੀਂ ਹੈ ਆਪਣਾ ਰਿਐਲਿਟੀ ਸ਼ੋਅ ਕਿ ਯੂ ਆਰ ਫਾਇਰਡ।
ਉਹਦੇ 'ਚ ਜਿਹੜਾ ਮੇਜਰ ਇਸ਼ੂ ਜਿਹਨੇ ਇੱਕਦਮ ਜਿਹੜੇ ਨੇ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਅਰਥਕੁਏਕ ਵਾਂਗ ਸਭ ਨੂੰ ਹਿਲਾਇਆ, ਉਹ ਤਾਂ ਗਾਜ਼ਾ ਦੇ ਉੱਤੇ ਟੇਕ ਸੀ ਕਿ ਵੀ ਉਹ ਕਹਿੰਦੇ ਵੀ ਨਾ ਇਜ਼ਰਾਈਲ ਨਾ ਦੂਜਾ, ਉਹ ਕਹਿੰਦੇ ਜੀ ਅਸੀਂ ਉਹਨੂੰ ਲਵਾਂਗੇ, ਉਹਨੂੰ ਬਹੁਤ ਬਣਾਵਾਂਗੇ, ਮੈਗਨੀਫੀਸ਼ੈਂਟ ਬਣਾਵਾਂਗੇ, ਉਹਨੂੰ ਅਸੀਂ ਬੀਚ ਤੇ ਫਲਾਣੇ ਤੇ ਉਸ ਦੇ ਵਿੱਚ ਡਿਵੈਲਪ ਕਰਾਂਗੇ। ਹਾਲਾਂ ਅੱਜ ਜਿਵੇਂ ਮੈਂ ਪਹਿਲਾਂ ਕਿਹਾ ਕਿ ਵੀ ਜਿਹੜੀ ਵਾਈਟ ਹਾਊਸ ਦੀ ਬੀਬੀ ਯੰਗ ਵੂਮਨ ਸਪੋਕਸਪਰਸਨ ਹੈ, ਉਹਨੇ ਕਿਹਾ ਕਿ ਵੀ ਨਹੀਂ ਕੋਈ ਫੌਜ ਉੱਥੇ ਨਹੀਂ ਹੋਏਗੀ ਔਰ ਨੀਦਰ ਐਨੀ ਮਨੀ ਹੈਜ਼ ਬਿਨ ਜਿਹੜੀ ਵਿਲ ਬੀ ਪੁੱਟ ਦੇਅਰ। ਸੋ ਉਹਦੇ ਥੱਲੇ ਇਹਦਾ ਮਤਲਬ ਇਹ ਹੈ ਕਿ ਵੀ ਕਿਉਂਕਿ ਇਸ ਸਾਰੇ 'ਚ ਐਲਾਈਜ਼ ਔਰ ਐਨੀਮੀਜ਼ ਜਿਹੜੇ ਨੇ ਉਹਨਾਂ ਸਾਰਿਆਂ ਨੇ ਵਿਰੋਧ ਕੀਤਾ, ਕਿਉਂਕਿ ਉਹ ਮਕਸਦ ਤਾਂ ਇਹ ਸੀ ਕਿ 2-2.5 ਮਿਲੀਅਨ ਜਿਹੜੇ ਨੇ ਉਹਨਾਂ ਨੂੰ ਇਜਿਪਟ ਔਰ ਜਾਰਡਨ ਉਹਨਾਂ ਨੇ ਵੀ ਨਾ ਕੀਤੀ, ਔਰ ਇਹ ਹੈ ਵੀ ਨਹੀਂ ਸੀ, ਇਹ ਪਤਾ ਨਹੀਂ ਕਿਉਂ ਆਊਟ ਆਫ ਦਾ ਬਲੂ ਵੀ ਨਹੀਂ ਸੀ। ਇਸ ਤੋਂ ਪਹਿਲਾਂ ਉਹਨਾਂ ਦੇ ਹੁਣ ਤਾਂ ਉਹ ਸਾਹਮਣੇ ਆਇਆ ਕਿ ਉਹਨਾਂ ਦਾ ਕੁਸ਼ਨਰ ਹੈ ਸ਼ਾਇਦ ਸਨ ਇਨ ਲਾ, ਉਹਨਾਂ ਦੀ ਜਿਹੜੀ ਟਰੰਪ ਦੀ ਡਾਟਰ ਹੈ ਉਹ ਵਿਆਹੀ ਹੋਈ ਹੈ ਇੱਕ ਯਹੂਦੀ ਦੇ ਨਾਲ, ਉਹਦਾ ਵੀ ਫੀਲਡ ਇਹੀ ਹੈ ਕਿ ਕਿੱਥੇ ਇਨਵੈਸਟ ਕਰਨਾ ਕੀ ਹੈ। ਉਹਨੇ ਬਹੁਤ ਪਹਿਲਾਂ ਸਾਲ ਪਹਿਲਾਂ ਇਸ ਕਿਸਮ ਦੀ ਗੱਲ ਕੀਤੀ ਹੋਈ ਸੀ। ਸੋ ਅੱਜ ਇੱਕ ਸ਼ੋਅ ਦੇ ਵਿੱਚ ਮੈਂ ਦੇਖ ਰਿਹਾ ਸੀ, ਸਾਬਕਾ ਗੋਰਾ ਫੌਜੀ ਕਰਨਲ ਹੈ, ਉਹ ਕਹਿ ਰਿਹਾ ਸੀ ਵੀ ਜਿਹੜਾ ਆਈਡੀਆ ਟਰੰਪ ਦੇ ਦਿਮਾਗ 'ਚ ਆਇਆ ਉੱਥੋਂ ਆਇਆ, ਪਰ ਉਹਨੇ ਕਿਹਾ ਵੀ ਇਹ ਟੋਟਲੀ ਇੰਪ੍ਰੈਕਟੀਕਲ ਹੈ ਔਰ ਇਸ ਦੇ ਨਾਲ ਜਿਹੜਾ ਕੋਈ ਮਸਲੇ ਦਾ ਹੱਲ ਤਾਂ ਦੂਰ ਦੀ ਗੱਲ, ਇਹ ਅਮਰੀਕਨ ਸੋਲਜਰਸ ਨੂੰ ਵੀ ਔਰ ਉਹਨਾਂ ਨੂੰ ਵੀ ਖਤਰੇ 'ਚ ਪਾਉਣ ਵਾਲੀ ਗੱਲ ਹੈ। ਔਰ ਸੈਕੰਡ ਜਿਹੜਾ ਮੇਜਰ ਪਾਰਟ US ਏਡ ਦਾ, ਸਾਰੇ ਥਾਊਜ਼ੈਂਡਸ ਆਫ US ਏਡ ਸਟਾਫ ਨੂੰ ਛੁੱਟੀ ਤੇ ਭੇਜਣ ਦੀ ਲਾਈਨ, ਜਿਸ ਦੇ ਉੱਤੇ ਜਿਹੜਾ ਸੀ ਔਰ ਉਹਨੂੰ ਮਹਿਕਮੇ ਨੂੰ ਤੋੜ ਕੇ ਸਟੇਟ ਡਿਪਾਰਟਮੈਂਟ ਨਾਲ ਮਿਲਾਉਣ ਦੀ ਲਾਈਨ, ਇਹ ਵੀ ਬਹੁਤ, ਕਿਉਂਕਿ ਇਸ US ਏਡ ਦੇ ਥੱਲੇ ਐਕਚੁਅਲੀ ਬਹੁਤ ਵੱਡਾ ਬਜਟ ਹੈ ਜਿਹੜਾ ਇੰਟਰਨੈਸ਼ਨਲੀ ਹੈਲਪ ਕਰਦਾ ਅੱਡ-ਅੱਡ ਪ੍ਰੋਜੈਕਟਸ ਨੂੰ ਮੁਲਕਾਂ 'ਚ। ਦੂਜਾ ਹਾਲਾਂ ਇਹਨੂੰ CIA ਦੀ B ਬ੍ਰਾਂਚ ਹੀ ਕਿਹਾ ਜਾਂਦਾ, ਕਿਉਂਕਿ ਜਦੋਂ ਹਿਊਮੈਨੀਟੇਰੀਅਨ ਏਡ ਜਾਂ ਦੂਜੇ ਤੀਜੇ ਦੇ ਨਾਂ ਥੱਲੇ ਜਿਹੜੇ ਜਾਂਦੇ ਨੇ, ਇਨਫੈਕਟ ਉਹ ਇੰਟੈਲੀਜੈਂਸ ਵੀ ਕਲੈਕਟ ਕਰ ਰਹੇ ਹੁੰਦੇ ਨੇ। ਪਰ ਟਰੰਪ ਨੇ ਇਸ ਸਾਰੇ ਨੂੰ, ਉਹਨਾਂ ਦੇ ਸਾਰੇ ਸਟਾਫ ਨੂੰ ਵੀ ਫਾਇਰ ਕਰਨ ਔਰ ਦੂਸਰੀ ਲਾਈਨ ਉਸ ਦੇ ਥੱਲੇ ਜਿਹੜਾ ਉਹ ਲਿਆਂਦਾ। ਔਰ ਇਸ ਦੇ ਨਾਲ ਨਾਲ ਇਹ ਜਿਹੜਾ ਇੱਕ ਮੇਜਰ ਜਿਹੜਾ ਪਲਾਨ ਟੂ ਪੁੱਟ ਥਾਊਜ਼ੈਂਡਸ ਆਫ US ਏਡ ਸਟਾਫ ਔਨ ਲੀਵ। ਫਿਰ ਅਸੀਂ ਦੇਖਦੇ ਹਾਂ ਕਿ ਵੀ ਜਿਹੜਾ ਪਲਾਨ ਟੂ ਇਨਸੈਂਸਿਟੀਵਾਈਜ਼ ਫੈਡਰਲ ਵਰਕਰਸ ਟੂ ਰਿਜ਼ਾਈਨ, ਇਹਦੇ ਉੱਤੇ ਪਾਬੰਦੀ ਲਾਈ ਹੈ ਕਿ ਜਿੰਨੇ ਫੈਡਰਲ ਵਰਕਰ ਪਤਾ ਨਹੀਂ 22 ਲੱਖ ਕੇ ਕਿੰਨੇ ਨੇ, ਉਹਨਾਂ ਨੂੰ ਕਿਹਾ ਕਿ ਜੀ 10% ਜਿਹੜੇ ਨੇ ਉਹ ਸਪਟੈਂਬਰ ਤੋਂ ਪਹਿਲਾਂ ਤੁਹਾਨੂੰ ਅਸੀਂ ਜਿਹੜਾ ਐਕਸਟਰਾ ਇਨਸੈਂਟਿਵ ਦਿਆਂਗੇ, ਰਿਜ਼ਾਈਨ ਕਰੋ। ਕਿਉਂਕਿ ਜਿਹੜਾ ਐਲਨ ਮਸਕ ਨੂੰ ਮਹਿਕਮਾ ਦਿੱਤਾ ਹੈ ਕਿ ਜੀ ਫੈਡਰਲ ਸਿਸਟਮ ਨੂੰ ਐਫੀਸ਼ੈਂਟਲੀ ਰਨ ਕਰਨਾ, ਉਸ ਦੇ ਥੱਲੇ ਇਸ ਪ੍ਰੋਜੈਕਟ ਨੂੰ ਜਿਹੜਾ ਉਹ ਲਿਆਂਦਾ ਗਿਆ ਔਰ ਇਸ ਦੇ ਉੱਤੇ ਜਿਹੜਾ ਕੋਰਟ ਨੇ ਸਟੇ ਦਿੱਤਾ ਹੈ। ਫਿਰ ਸੈਂਕਸ਼ਨਡ ਦਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ, ਹੁਣ ਜਿਸ ਦੇ ਉੱਤੇ ਅੱਜ ਡਿਬੇਟ ਚੱਲ ਰਹੀ ਹੈ, ਕਿਉਂਕਿ ਹਾਲਾਂ ਅਮਰੀਕਾ ਨੇ ਪਹਿਲਾਂ ਵੀ ਕਦੇ ਮਾਨਤਾ ਨਹੀਂ ਦਿੱਤੀ ਹੋਈ। 2 ਵੱਡੇ ਇੰਟਰਨੈਸ਼ਨਲ ਕੋਰਟ ਨੇ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਡਿਸਪਿਊਟ ਨੇ ਉਹਨਾਂ ਦੇ ਵਿੱਚ ਆਰਬਿਟ੍ਰੇਸ਼ਨ ਜਾਂ ਉਸ ਡਿਸੀਜਨ ਕਰਦੇ ਨੇ। ਉਹਨਾਂ 'ਚ ਇੱਕ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੈ, ਜਦੋਂ ਇਹਨੂੰ ਫਾਊਂਡ ਕੀਤਾ ਗਿਆ ਤੇ UK, ਫਰਾਂਸ, ਜਰਮਨ 72 ਦੇ ਕਰੀਬ ਮੁਲਕਾਂ ਨੇ ਇਹਨੂੰ ਫਾਊਂਡ ਕੀਤਾ ਔਰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਹੀ ਨੇਤਨਯਾਹੂ ਨੂੰ ਵਾਰ ਕ੍ਰਿਮੀਨਲ ਐਲਾਨਿਆ ਹੋਇਆ। ਔਰ ਇਸੇ ਤਰ੍ਹਾਂ ਇੱਕ ਦੂਸਰਾ ਉਹਦੀ ਡਿਫਰੈਂਟ ਜੂਰਿਸਡਿਕਸ਼ਨ ਹੈ ICJ, ਇੰਟਰਨੈਸ਼ਨਲ ਕੋਰਟ ਆਫ ਜੂਰਿਸਪ੍ਰੂਡੈਂਸ। ਸੋ ਟਰੰਪ ਨੇ ਇਹ ਅੱਜ ਜਿਹੜਾ 2 ਦਿਨ ਪਹਿਲਾਂ ਆਰਡਰ ਕੱਢਿਆ, ਜਿਹਦੇ ਉੱਤੇ ਯੂਰਪ 'ਚ ਵੀ ਕ੍ਰਿਟਿਸਿਜ਼ਮ ਹੋਇਆ ਔਰ ਦੂਜਾ, ਔਰ ਜਦੋਂ ਨੇਤਨਯਾਹੂ ਦੀ ਮੌਜੂਦਗੀ, ਨੇਤਨਯਾਹੂ ਨੂੰ ਤਾਂ ਵਾਰ ਕ੍ਰਿਮੀਨਲ ਐਲਾਨਿਆ ਹੋਇਆ ਔਰ ਉਹਨਾਂ ਮੁਲਕਾਂ 'ਚ ਜਿੱਥੇ ICC ਦੀ ਜੂਰਿਸਡਿਕਸ਼ਨ ਹੈ ਉੱਥੇ ਜੇ ਜਾਏਗਾ ਤੇ ਇਹਦੀ ਗ੍ਰਿਫਤਾਰੀ ਹੋਏਗੀ। ਸੋ ਉਹਨੇ ਟਰੰਪ ਨੇ ਉਹਨੂੰ ਜਿਹੜਾ ਉਸ ਦੇ ਉੱਤੇ ਮਾਨਤਾ ਬਿਲਕੁਲ ਰੱਦ ਕਰਤੀ ਵੀ ਅਸੀਂ ਬਿਲਕੁਲ ਨਹੀਂ ਮੰਨਦੇ। ਫਿਰ ਇੱਕ ਆਰਡਰ ਜਿਹੜਾ ਇਸਲਾਮਿਕ ਸਟੇਟ ਗਰੁੱਪ ਇਨ ਸੋਮਾਲੀਆ, ਇਹ ਮੈਨੂੰ ਅਜੇ ਸਮਝ ਨਹੀਂ ਆਈ ਵੀ ਸੋਮਾਲੀਆ 'ਚ ਇਹ ਜਿਹੜਾ ਆਰਡਰ ਕਰਕੇ ਅਮਰੀਕਨ ਜਹਾਜ਼ਾਂ ਨੇ ਉੱਥੇ ਆਪਣਾ ਬੰਬਾਰੀ ਦੂਜੀ ਕੀਤੀ ਹੈ, ਸੋਮਾਲੀਆ ਕਿਉਂ ਟਾਰਗੇਟ ਕੀਤਾ ਹੈ? ਹਾਲਾਂ ਸੋਮਾਲੀਆ ਇੱਕ ਟਰਬਲਡ ਸਪਾਟ ਹੈ ਔਰ ਉਸ ਦੇ ਉੱਤੇ ਜਿਹੜਾ ਹੈ ਇਹ ਵੀ ਪਹਿਲੇ ਜਿਹੜਾ ਇਸ ਵੀਕ ਦੇ ਫੈਸਲੇ ਨੇ ਉਹਨਾਂ 'ਚ ਮੇਜਰ ਹੈ। ਫਿਰ ਅਸੀਂ ਦੇਖਦੇ ਹਾਂ ਕਿ ਯੂਨਾਈਟਿਡ ਨੇਸ਼ਨਸ ਇੰਸਟੀਟਿਊਸ਼ਨਸ, ਉਹ ਵਰਲਡ ਹੈਲਥ ਆਰਗੇਨਾਈਜੇਸ਼ਨ ਹੋਏ, ਉਹ UNICEF ਹੋਏ ਔਰ ਦੂਸਰੀਆਂ ਕਿੰਨੀਆਂ ਜਿਹੜੀਆਂ ਨੇ ਉਹਨਾਂ ਤੋਂ ਲਾ ਤਾਲਕੀ ਦਾ ਇਜ਼ਹਾਰ ਫੰਡਿੰਗ ਵੀ ਰੋਕੀ ਔਰ ਉਹਨਾਂ ਤੋਂ ਵੀ ਬਾਹਰ ਆਉਣ ਦਾ ਐਲਾਨ ਕੀਤਾ। ਫਿਰ ਜਿਹੜਾ ਡਿਪੋਰਟੀਜ਼ ਦਾ ਪਹਿਲਾ ਪਲੇਨ ਜਿਹੜਾ ਹੈ ਉਹ
ਗੁਆਟਾਨਾਮੋ ਭੇਜਿਆ ਔਰ ਇਹ ਜਿਹੜੀ ਡਾਇਰੈਕਟ ਫੌਜੀ ਆਰਡਰ ਕਰਕੇ ਐਮਰਜੈਂਸੀ ਲਾਈ। ਫਿਰ ਫੌਜੀ ਜਿਹੜੇ ਜਹਾਜ਼ ਨੇ ਉਹਨਾਂ ਦਾ ਜਿਹੜਾ ਕੀਤਾ ਗੁਆਟਾਨਾਮੋ, ਤਾਂ ਉਹਨੇ ਇਹ ਕਹਿ ਕੇ ਕਿ ਜੀ 30,000 ਉੱਥੇ ਹੋਰ ਬੈੱਡ ਲੱਗਣਗੇ ਗੁਆਟਾਨਾਮੋ ਬੇ ਦੇ ਉੱਤੇ ਆਪਣਾ ਕੰਟਰੋਲ ਕਰਨ ਦੀ ਲਾਈਨ ਜਿਹੜਾ ਹੈ ਉਹ ਰੱਖੀ। ਫਿਰ ਯੂਕਰੇਨ ਉਹਨਾਂ ਤੋਂ ਇਹ ਮੰਗ ਕੀਤੀ ਕਿ ਜੀ ਅਸੀਂ ਤੁਹਾਡੀ ਤਾਂ ਮਦਦ ਕਰਾਂਗੇ ਕਿ ਜਿਹੜੇ ਤੁਹਾਡੇ ਕੋਲ ਨੈਚੁਰਲ ਤੁਹਾਡੇ ਰੀਸੋਰਸ ਨੇ ਜਿਹੜੇ ਰੇਅਰ ਉਹਦੇ 'ਚ ਉਹਨਾਂ ਦਾ ਕਿ ਉਹਨੇ ਕਿਹਾ ਕਿ ਯੂਕਰੇਨ ਤੋਂ ਇਹ ਮੰਗਦੇ ਨੇ ਕਿ ਸਪਲਾਈ ਆਫ ਮੋਰ ਰੇਅਰ ਅਰਥ ਮੈਟਲਸ in exchange for $300 billion to support its fight against Russia। ਕਿ ਬਈ ਸਾਨੂੰ ਉਹ ਜਿਹੜੇ ਤੁਹਾਡੇ ਅਰਥ ਮੈਟਲ ਨੇ ਰੇਅਰ ਅਰਥ ਮੈਟਲ ਉਹ ਦਿਓ ਤੇ ਅਸੀਂ ਤੁਹਾਨੂੰ 300 ਬਿਲੀਅਨ ਦਿਆਂਗੇ। ਮਤਲਬ ਇਹ ਹੈ ਕਿ ਬਈ ਉਹ ਯੂਕਰੇਨੀਅਨ ਨੂੰ ਵੀ ਮੈਸੇਜ ਦੇ ਦਿੱਤਾ ਹੈ ਕਿ ਬਈ ਦੇਰ ਇਜ਼ ਨੋ ਫ੍ਰੀ ਲੰਚ, ਹੁਣ ਤੁਹਾਡਾ ਉਹ ਪਾਰਟ ਨਹੀਂ ਹੈ। ਫਿਰ ਜਿਹੜਾ ਇੱਕ ਪਾਰਟ ਆਲਰੇਡੀ ਆਪਣੇ ਇਨੋਗਰਲ ਸਪੀਚ ਵੀ ਟਰੰਪ ਨੇ ਕਿਹਾ ਸੀ ਕਿ ਜਾਂ ਮੇਲ ਜਾਂ ਫੀਮੇਲ ਇਹੀ ਦੋ ਜੈਂਡਰ ਨੇ, ਦੇਰ ਇਜ਼ ਨੋ ਟਰਾਂਸਜੈਂਡਰ। ਸੋ ਇੱਕ ਜਿਹੜਾ ਆਰਡਰ ਕੱਢਿਆ ਬੈਂਡ ਟਰਾਂਸਜੈਂਡਰ ਕੰਪੀਟੀਟਰਸ ਫਰੋਮ ਵਿਮਨਸ ਸਪੋਰਟਸ। ਹੁਣ ਜਿਹੜਾ ਬੀਬੀਆਂ ਦੀਆਂ ਦਾ ਸਪੋਰਟ ਕੰਪੀਟੀਸ਼ਨ ਹੈ ਉਹਦੇ 'ਚ ਵੀ ਜਿਹੜੇ ਟਰਾਂਸਜੈਂਡਰ ਨੇ ਉਹ ਪਾਰਟਿਸਿਪੇਟ ਨਹੀਂ ਕਰ ਸਕਦੇ। ਔਰ ਇੱਕ ਆਰਡਰ ਜਿਹਦਾ ਬਹੁਤਾ ਚਰਚਾ ਨਹੀਂ ਹੈ ਕਿਉਂਕਿ ਬਹੁਤਿਆਂ ਨੂੰ ਸ਼ਾਇਦ ਇਹਦਾ ਪਤਾ ਨਹੀਂ ਹੈ, ਉਹਨਾਂ ਨੇ ਜਿਹੜੇ ਕੈਲੀਫੋਰਨੀਆ ਦੇ ਡੈਮਸ 'ਚੋਂ ਪਾਣੀ ਰਿਲੀਜ਼ ਕਰਨ ਦਾ ਆਰਡਰ ਜਿਹੜਾ ਉਹ ਮੰਡੇ ਕੱਢਿਆ ਸੀ। ਆਰਮੀ ਕਾਰਪਸ ਆਫ ਇੰਜੀਨੀਅਰਸ ਨੂੰ ਇਹ ਕਿਹਾ ਕਿ ਬਿਲੀਅਨਸ ਆਫ ਗੈਲਨਸ ਆਫ ਵਾਟਰ ਜਿਹੜੇ ਦੋ ਰਿਜ਼ਰਵਾਇਰ ਨੇ ਕੈਲੀਫੋਰਨੀਆ ਦੀ ਸੈਂਟਰਲ ਵੈਲੀ 'ਚ। ਔਰ ਜਿਹੜਾ ਲੌਜਿਕ ਟਰੰਪ ਨੇ ਦਿੱਤਾ ਕਿ ਜੀ ਵਾਈਲਡ ਫਾਇਰ ਲਾਸ ਏਂਜਲਸ ਹੋਈਆਂ, ਜੇ ਇਹ ਪਾਣੀ ਹੁੰਦਾ ਤੇ ਉਹਨੂੰ ਬਚਾਇਆ ਜਾ ਸਕਦਾ ਸੀ। ਹਾਲਾਂਕਿ ਜਿਹੜੇ ਮਾਹਿਰ ਨੇ ਸਾਰੇ ਉਹ ਕਹਿੰਦੇ ਨੇ ਉਹ ਤਾਂ 100 ਮੀਲ ਦੂਰ ਹੈ, ਜੇ ਉਹ ਹੁੰਦਾ ਵੀ ਤੇ ਉੱਥੇ ਨਹੀਂ ਸੀ ਪਹੁੰਚ ਸਕਦਾ। ਔਰ ਇਹ ਜਿਹੜਾ ਵਾਟਰ ਸਟੋਰ ਕੀਤਾ ਜਾਂਦਾ ਹੈ, ਇਹ ਸਮਰ ਆ ਰਹੀ ਹੈ ਔਰ ਆਲਰੇਡੀ ਫਾਰਮਰਸ ਨੂੰ ਲੋੜ ਹੁੰਦੀ ਹੈ, ਪਰ ਕਿਉਂਕਿ ਟਰੰਪ ਨੇ ਝਟਕਾ ਵੀ ਦੇਣਾ ਹੈ ਕਿਉਂ ਕੈਲੀਫੋਰਨੀਆ ਡੈਮੋਕ੍ਰੈਟ ਗਵਰਨਡ ਸਟੇਟ ਹੈ, ਗਵਰਨਰ ਦੇ ਖਿਲਾਫ ਵੀ ਲਾਈਨ ਲਈ। ਔਰ ਉਹਦੇ 'ਚ ਉਹਨੇ ਈਵਨ ਜਿਹੜਾ ਕਾਂਗਰਸਮੈਨ ਉੱਥੋਂ ਟੈਡ ਲਿਊ ਹੈ ਡੈਮੋਕ੍ਰੈਟ ਕੈਲੀਫੋਰਨੀਆ ਤੋਂ, ਉਹਨੇ ਕਿਹਾ ਕਿ ਬਈ ਇਹ ਜਿਹੜਾ ਪਾਣੀ ਰਿਲੀਜ਼ ਕਰਵਾਇਆ ਗਿਆ ਹੁਣ ਪ੍ਰੈਜ਼ੀਡੈਂਸ਼ੀਅਲ ਆਰਡਰ ਥੱਲੇ, ਇਹ ਤਾਂ ਕਿਸਾਨਾਂ ਦੇ ਲਈ ਸੀ ਕਿ ਸਮਰ ਸੀਜ਼ਨ ਦੇ ਵਿੱਚ ਜਦੋਂ ਉਹਨਾਂ ਨੂੰ ਲੋੜ ਹੈ ਸਟੇਟ ਐਗਰੀਕਲਚਰ ਰੀਜਨ ਨੂੰ ਉਹਨਾਂ ਨੂੰ ਉਹ ਦਿੱਤਾ ਜਾਏ। ਔਰ ਇਹ ਜਿਹੜਾ 100 ਮੋਰ ਦੈਨ 100 ਮਾਈਲਸ LA ਦੀਆਂ ਜਿਹੜੀਆਂ ਜਿੱਥੇ ਫਾਇਰਸ ਨੇ ਉਹ ਦੂਰ ਹੈ ਉਸ ਥਾਂ ਤੋਂ, ਔਰ ਕਿਸੇ ਹਾਲਤ 'ਚ ਵੀ ਉਹਨੇ ਲਾਸ ਏਂਜਲਸ ਤੱਕ ਨਹੀਂ ਪਹੁੰਚਣਾ ਸੀ। ਸੋ ਹੁਣ ਜਿਵੇਂ ਰਿਲੀਜ਼ ਕੀਤਾ ਗਿਆ ਇਹ ਕਾਈਂਡ ਆਫ ਵੇਸਟ ਹੈ। ਫਿਰ ਜਿਹੜਾ 12ਵਾਂ ਆਰਡਰ ਕਿ ਅਨਾਊਂਸਡ ਟਾਸਕ ਫੋਰਸ ਟੂ ਟੈਕਲ ਐਂਟਾਈ ਕ੍ਰਿਸਚਨ ਬਾਇਸ। ਹੁਣ ਇਹ ਵੀ ਖਬਰ ਕਿਉਂਕਿ ਇੱਕ ਹੱਦ ਤੱਕ ਹੀ ਚਰਚਾ 'ਚ ਹੁੰਦੀਆਂ ਨੇ ਬਹੁਤ ਵਾਰੀ ਇੰਟਰਨੈਟ, ਇਹ ਵੀ ਇੱਕ ਜਦੋਂ ਹੁਣ ਉਹਨਾਂ ਨੇ ਟਰੰਪ 'ਤੇ ਅਸੈਸੀਨੇਸ਼ਨ ਅਟੈਂਪਟ ਹੋਇਆ ਸਰਵਾਈਵ ਕੀਤੇ ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਗੋਡ ਨੇ ਮੈਨੂੰ ਕਿਸੇ ਮਿਸ਼ਨ ਦੇ ਲਈ ਰੱਖਿਆ ਹੈ। ਹਾਲਾਂ ਉਹਨਾਂ ਨੇ ਤਾਂ ਇਹ ਕਿਹਾ ਕਿ ਜੀ ਮੇਕ ਅਮਰੀਕਾ ਗ੍ਰੇਟ ਅਗੇਨ, ਪਰ ਹੁਣ ਟਰੰਪ ਨੇ ਫੈਡਰਲ ਲੈਵਲ ਦੇ ਉੱਤੇ ਜਿਹੜਾ ਇੱਕ ਟਾਸਕ ਫੋਰਸ ਬਣਾਈ ਹੈ ਕਿ ਵੀ ਇਹ ਜਿਹੜੀ ਗਵਰਨਮੈਂਟ ਐਂਟਾਈ ਕ੍ਰਿਸਚਨ ਵੈਪਨਾਈਜੇਸ਼ਨ ਆਫ ਦਾ ਗਵਰਨਮੈਂਟ ਹੋਈ ਸੀ ਉਹਨੂੰ ਤੋੜਨਾ। ਮਤਲਬ ਇਹ ਹੈ ਕਿ ਆਪਣੇ ਜਿਹੜਾ ਸਾਊਥ ਹੈ ਅਮਰੀਕਾ ਦਾ ਬਾਈਬਲ ਬੈਲਟ ਉਹਨਾਂ ਨੂੰ ਵੀ ਖੁਸ਼ ਕਰ ਦਿੱਤਾ ਕਿ ਬਈ ਉਹਨੇ ਜਿਹੜਾ ਨਵਾਂ ਬਣਾਇਆ ਅਟਾਰਨੀ ਜਨਰਲ ਹੈ ਪੈਮ ਬੌਂਡ, ਉਹ ਉਸ ਟਾਸਕ ਫੋਰਸ ਨੂੰ ਲੀਡ ਕਰਨਗੇ ਵਟ ਹੀ ਕਾਲਡ ਐਂਟਾਈ ਕ੍ਰਿਸਚਨ ਬਾਇਸ ਇਨ ਦਾ ਫੈਡਰਲ ਗਵਰਨਮੈਂਟ। ਸੋ ਇਹ ਇੱਕ ਆਰਡਰ ਜਿਹੜਾ ਟੂ ਟੈਕਲ ਐਂਟਾਈ ਕ੍ਰਿਸਚਨ ਬਾਇਸ ਹੈ। ਇੰਟਰਵੀਨਡ ਇਨ ਅ ਡਿਸਪਿਊਟ ਇਨ ਦਾ ਗੋਲਫ ਵਰਲਡ। ਹੁਣ ਬੇਸ਼ੱਕ ਪ੍ਰੈਜ਼ੀਡੈਂਟ ਟਰੰਪ ਐਕਸਰਸਾਈਜ਼ ਨਹੀਂ ਕਰਦੇ, ਉਹਨੇ ਇੱਕ ਇੰਟਰਵਿਊ 'ਚ ਟਰੰਪ ਨੂੰ ਪੁੱਛਿਆ ਸੀ ਕਿ ਡੂ ਯੂ ਡੂ ਐਕਸਰਸਾਈਜ਼, ਉਹਨੇ ਕਿਹਾ ਜੀ ਆਈ ਡੋਂਟ ਵੇਸਟ ਟਾਈਮ। ਲੇਕਿਨ ਇਹ ਹਰ ਇੱਕ ਨੂੰ ਪਤਾ ਹੈ ਵੀ ਉਹ ਗੋਲਫ ਖੇਡਦੇ ਨੇ, ਗੋਲਫ ਆਪਣੇ ਆਪ 'ਚ ਹੀ ਔਰ ਉਹਦੇ 'ਚ ਇੰਟਰਸਟ ਵੀ ਹੈ ਦੁਨੀਆ ਭਰ ਦੇ ਵਿੱਚ। ਸੋ ਇਹ ਦੋ ਜਿਹੜੇ ਗੋਲਫ ਦੀਆਂ ਅੱਡ-ਅੱਡ ਟੀਮਾਂ ਨੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ PGA ਟੂਰ ਔਰ ਰਾਈਵਲ ਸੀਰੀਜ਼ LIV ਗੋਲਫ ਉਹਨਾਂ ਦਾ ਕੋਈ ਝਗੜਾ ਸੀ, ਉਹਨਾਂ ਨੇ ਪਹਿਲਾਂ ਨਿਬੇੜਨ ਦੀ ਕੋਈ ਨਹੀਂ ਨਿਬੜਿਆ। ਸੋ ਉਹਨਾਂ ਨੇ ਜਿਹੜਾ ਉਹ ਟਰੰਪ ਨੂੰ ਕਿਹਾ ਕਿ ਜੀ ਤੁਸੀਂ ਜਿਹੜਾ ਸਾਡੀ ਜਿਹੜਾ ਆਰਬਿਟ੍ਰੇਸ਼ਨ ਕਰੋ। ਪ੍ਰੈਜ਼ੀਡੈਂਟ ਉਹਨਾਂ ਨੇ ਕਿਹਾ ਕਿ ਵੀ ਤੁਹਾਡਾ ਤਾਂ ਇਸ ਇਸ਼ਕ ਹੈ ਇਸ ਗੇਮ ਦੇ ਨਾਲ, ਇਹ ਗੇਮ ਆਫ ਦਾ ਕੰਟਰੀ ਹੈ, ਮੁਲਕ ਦੇ ਲਈ ਵੀ ਚੰਗਾ ਹੋਏਗਾ ਔਰ ਵੀ ਆਰ ਗ੍ਰੇਟਫੁਲ that his leadership has brought us closer to a final deal। ਸੋ ਉਹ ਟਰੰਪ ਨੇ
ਗੁੱਡ ਡੀਲ ਜਿਹੜੀ ਹੈ ਗੋਲਫ ਦੀ ਕੀਤੀ। ਔਰ ਜਿਹੜਾ ਇੱਕ ਮੇਜਰ ਜਿਹਨੇ ਪੈਰਿਸ ਕਲਾਈਮੇਟ ਅਕੋਰਡ ਨੂੰ ਪ੍ਰਭਾਵਿਤ ਕੀਤਾ ਹੈ, ਔਰ ਕਲਾਈਮੇਟ ਜਾਂ ਜਿਹੜੇ ਗ੍ਰੀਨ ਪਾਰਟੀ ਨਾਲ ਸੰਬੰਧਿਤ ਲੋਕ ਜਿਹੜੇ ਹਮੇਸ਼ਾ ਜਾਗਰੂਕਤਾ ਰੱਖਦੇ ਨੇ, ਪਰ ਪ੍ਰੈਜ਼ੀਡੈਂਟ ਟਰੰਪ ਤਾਂ ਮੰਨਦਾ ਹੀ ਨਹੀਂ ਹੈ ਕਿ ਵੀ ਕੋਈ ਗਲੇਸ਼ੀਅਰ ਮੈਲਟ ਹੋ ਰਹੇ ਨੇ ਜਾਂ ਕੋਈ ਗਰਮੀ ਦੀ ਥਾਂ ਸਰਦੀ, ਸਰਦੀ ਦੀ ਥਾਂ ਗਰਮੀ ਆ ਰਹੀ ਹੈ। ਸੋ ਉਹਨੇ ਇੱਕ ਆਰਡਰ ਕਰਕੇ ਰਿਮੂਵਡ ਕਲਾਈਮੇਟ ਚੇਂਜ ਮੈਂਸ਼ਨਸ ਫਰੋਮ ਗਵਰਨਮੈਂਟ ਵੈਬਸਾਈਟਸ। ਉਹਨੇ ਕਿਹਾ ਵੀ ਜਿੰਨੇ ਵੈਬਸਾਈਟ ਨੇ ਉਹਨਾਂ ਦੇ ਉੱਤੇ ਵੀ ਜਿਹੜੀ ਕਲਾਈਮੇਟ ਚੇਂਜ ਜਾਂ ਦੂਜੇ ਨਾਲ ਸੰਬੰਧਿਤ ਕੋਈ ਜਾਂ ਸਭ ਹਟਾ ਦਿਓ। ਔਰ ਇਹ ਜਿਹੜੀ ਫਿਰ ਜਿਹੜੀ ਮਸਕ ਨੂੰ, ਐਲਨ ਮਸਕ ਨੂੰ ਮਹਿਕਮਾ ਬਣਾ ਕੇ ਦਿੱਤਾ ਹੈ ਕਿ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ, ਜਿਹਦੇ ਲਈ ਡੋਜ ਲਫ਼ਜ਼ ਇਸਤੇਮਾਲ ਹੁੰਦਾ ਹੈ, ਉਹਦੀ ਐਕਸੈਸ ਵਧਾਈ ਹੈ ਕਿ ਜੀ ਉਹ ਕਲਾਸੀਫਾਈਡ ਇਨਫੋਰਮੇਸ਼ਨ ਅਤੇ ਦੂਸਰੀਆਂ ਤੀਸਰੀਆਂ ਚੀਜ਼ਾਂ ਸਾਰਿਆਂ ਨੂੰ ਦੇਖ ਸਕਦਾ। ਸੋ ਇਹ ਜਿਹੜੀਆਂ ਮੇਨ 15 ਐਗਜ਼ੈਕਟਿਵ ਆਰਡਰਸ ਰਾਹੀਂ, ਜਿਵੇਂ ਉਹ 'ਚ 2 ਜਾਂ 3 ਤਾਂ ਕੋਰਟਸ ਨੇ ਬਲੌਕ ਕੀਤੇ ਨੇ, ਪਰ ਇਹਨਾਂ ਦੇ ਫਾਰ ਰੀਚਿੰਗ ਇਫੈਕਟ ਹੋਣਗੇ ਇਕੱਲੇ ਅਮਰੀਕਾ ਲਈ ਨਹੀਂ, ਟੋਟਲ ਇੰਟਰਨੈਸ਼ਨਲ ਕਮਿਊਨਿਟੀ ਲਈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।